ਗਿਆਨ ਅਤੇ ਤਰਕ ਦੇ 1000 ਸਾਲ ਪੁਰਾਣੇ ਨਾਟਕ ਦੀ ਇਸ ਖਾਸ ਵਿਆਖਿਆ ਵਿੱਚ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਅਜਿਹੀ ਬੌਧਿਕ ਯਾਤਰਾ ਤੇ ਜਾ ਰਹੇ ਹਾਂ ਜੋ ਸਦੀਆਂ ਪੁਰਾਣੇ ਦਾਰਸ਼ਨਿਕ ਰਹੱਸਿਆਂ ਦੀਆਂ ਪਰਤਾਂ ਖੋਲ੍ਹਦੀ ਹੈ। ਸੱਚ ਜਾਣਿਓ, ਇਹ ਸਿਰਫ ਕੋਈ ਆਮ ਇਤਿਹਾਸਿਕ ਚਰਚਾ ਨਹੀਂ ਹੈ, ਸਗੋਂ ਇਹ ਮਨੁੱਖੀ ਹੋਂਦ, ਸਾਡੀ ਚੇਤਨਾ ਅਤੇ ਹਕੀਕਤ ਬਾਰੇ ਇੱਕ ਬਹੁਤ ਹੀ ਡੂੰਘੀ ਅਤੇ ਰੌਚਕ ਬਹਿਸ ਹੈ। ਸਾਡੀ ਅੱਜ ਦੀ ਸਾਰੀ ਚਰਚਾ ਉਦਯੋਨਾਚਾਰਿਆ ਦੇ ਮਹਾਨ ਗ੍ਰੰਥ ਆਤਮ ਤੱਤਵ ਵਿਵੇਕ ਦੇ ਦੁਆਲੇ ਘੁੰਮਦੀ ਹੈ, ਜਿਸ ਨੂੰ ਹਾਲ ਹੀ ਵਿੱਚ ਗਜਿੰਦਰ ਠਾਕੁਰ ਦੇ 2026 ਦੇ ਵਿਸਤ੍ਰਿਤ ਮੈਥਲੀ ਅਨੁਵਾਦ ਰਾਹੀਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਦੁਬਾਰਾ ਜੀਵਿਤ ਕੀਤਾ ਗਿਆ ਹੈ। ਇਹ ਨਵੀਂ ਪੇਸ਼ਕਸ਼ ਅਸਲ ਵਿੱਚ ਭਾਰਤੀ ਦਰਸ਼ਨ ਦੀਆਂ 1000 ਸਾਲ ਪੁਰਾਣੀਆਂ ਸਭ ਤੋਂ ਗੁੰਝਲਦਾਰ ਬੌਧਿਕ ਬਹਿਸਾਂ ਨੂੰ ਸਾਡੇ ਸਾਹਮਣੇ ਇੱਕ ਨਵੇਂ ਰੂਪ ਵਿੱਚ ਲਿਆਉਂਦੀ ਹੈ। ਠੀਕ ਹੈ, ਆਓ ਸਿੱਧਾ ਇਸ ਵਿੱਚ ਡੂੰਘਾਈ ਨਾਲ ਉਤਰੀਏ। ਅੱਜ ਦੀ ਇਸ ਵਿਆਖਿਆ ਦਾ ਢਾਂਚਾ ਕੁਝ ਇਸ ਤਰ੍ਹਾਂ ਰਹੇਗਾ। ਪਹਿਲਾਂ ਆਪਾਂ ਮਹਾਨ ਦਾਰਸ਼ਨਿਕ ਟਕਰਾਵ ਦੀ ਗੱਲ ਕਰਾਂਗੇ, ਫਿਰ ਨਿਆਏ ਬਨਾਮ ਬੋਧੀ ਵਿਚਾਰਾਂ ਨੂੰ ਦੇਖਾਂਗੇ, ਉਸ ਤੋਂ ਬਾਅਦ ਗਿਆਨ ਦੇ ਨਾਟਕ ਅਤੇ ਬੌਧਿਕ ਵਿਰਾਸਤ ਦੇ ਅਨੁਵਾਦ ਨੂੰ ਸਮਝਾਂਗੇ ਅਤੇ ਅਖੀਰ ਵਿੱਚ ਆਪਾਂ ਇਸ ਦੀ ਆਧੁਨਿਕ ਪ੍ਰਸੰਗਿਕਤਾ ਤੇ ਚਰਚਾ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ। ਭਾਗ ਪਹਿਲਾ, ਮਹਾਨ ਦਾਰਸ਼ਨਿਕ ਟਕਰਾਅ ਯਾਨੀ ਕਿ 1000 ਸਾਲ ਪੁਰਾਣੀ ਦੁਸ਼ਮਣੀ। ਇਹ ਚਰਚਾ ਸਾਨੂੰ ਸਿੱਧਾ 10ਵੀਂ ਅਤੇ 11ਵੀਂ ਸਦੀ ਦੇ ਮਿਥਿਲਾ ਖੇਤਰ ਵਿੱਚ ਲੈ ਜਾਂਦੀ ਹੈ, ਜਿੱਥੇ ਉਦਯੋਨਾਚਾਰਿਆ ਨੇ ਵਿਰੋਧੀ ਵਿਚਾਰਧਾਰਾਵਾਂ ਨੂੰ ਤਰਕ ਦੇ ਆਧਾਰ ਤੇ ਖਤਮ ਕਰਨ ਦਾ ਆਪਣਾ ਇਤਿਹਾਸਿਕ ਮਿਸ਼ਨ ਸ਼ੁਰੂ ਕੀਤਾ ਸੀ। ਖੈਰ, ਉਦਯੋਨਾਚਾਰਿਆ ਦਾ ਇਹ ਵਿਸ਼ਾਲ ਗ੍ਰੰਥ ਸਿਰਫ ਇੱਕ ਕਿਤਾਬ ਨਹੀਂ ਸੀ, ਸਗੋਂ ਇਹ ਨਿਆਏ ਵਿਸ਼ੇਸ਼ਕ ਅਤੇ ਬੋਧੀ ਦਾਰਸ਼ਨਿਕ ਪਰੰਪਰਾਵਾਂ ਵਿਚਕਾਰ ਇੱਕ ਅਸਲ ਤਰਕਸ਼ੀਲ ਜੰਗ ਦਾ ਮੈਦਾਨ ਸੀ। ਇਸ ਅਕਾਦਮਿਕ ਯੁੱਧ ਦਾ ਪੱਧਰ ਇੰਨਾ ਵੱਡਾ ਸੀ ਕਿ ਇਸਨੇ ਭਾਰਤੀ ਗਿਆਨ ਮੀਮਾਂਸਾ ਦੇ ਇਤਿਹਾਸ ਨੂੰ ਹਮੇਸ਼ਾ ਲਈ ਇੱਕ ਬਿਲਕੁਲ ਨਵਾਂ ਰੂਪ ਦੇ ਦਿੱਤਾ। ਹੁਣ ਆਉਂਦੇ ਹਾਂ ਭਾਗ ਦੂਜੇ ਦੇ, ਨਿਆਏ ਬਨਾਮ ਬੋਧੀ ਵਿਚਾਰ, ਜਿੱਥੇ ਆਪਾਂ ਦਲੀਲਾਂ ਦੇ ਖੰਡਨ ਨੂੰ ਦੇਖਾਂਗੇ। ਇੱਥੇ ਅਸੀਂ ਪੂਰੀ ਤਰ੍ਹਾਂ ਨਿਰਪੱਖ ਰਹਿ ਕੇ ਇਸ ਬਹਿਸ ਦੀਆਂ ਮੁੱਖ ਦਲੀਲਾਂ ਅਤੇ ਉਦਯੋਨਾਚਾਰਿਆ ਦੁਆਰਾ ਕੀਤੇ ਗਏ ਜਵਾਬੀ ਹਮਲਿਆਂ ਦੀ ਪੜਚੋਲ ਕਰਾਂਗੇ। ਹੁਣ ਜੋ ਗੱਲ ਇੱਥੇ ਸੱਚਮੁੱਚ ਦਿਲਚਸਪ ਹੈ, ਉਹ ਇਹ ਹੈ ਕਿ ਇੱਥੇ ਦੋ ਬਿਲਕੁਲ ਉਲਟ ਵਿਚਾਰਧਾਰਾਵਾਂ ਆਮੋ-ਸਾਹਮਣੇ ਹਨ। ਇੱਕ ਪਾਸੇ ਬੋਧੀ ਅਨਾਤਮਵਾਦ ਦਾ ਸਿਧਾਂਤ ਹੈ, ਜੋ ਕਹਿੰਦਾ ਹੈ ਕਿ ਜਿਸ ਨੂੰ ਅਸੀਂ ਆਪਣੀ ਹੋਂਦ ਜਾਂ ਆਪਾ ਮੰਨਦੇ ਹਾਂ, ਉਹ ਸਿਰਫ ਵੱਖੋ-ਵੱਖਰੇ ਤੱਤਾਂ ਦਾ ਇੱਕ ਪਲ-ਪਲ ਬਦਲਦਾ ਵਹਾਅ ਹੈ। ਦੂਜੇ ਪਾਸੇ ਨਿਆਏ ਵੈਸ਼ੇਸ਼ਿਕ ਦਾ ਸਦੀਵੀ ਆਤਮਾ ਦਾ ਸੰਕਲਪ ਹੈ, ਜੋ ਪੂਰੇ ਜ਼ੋਰ ਨਾਲੇ ਮੰਨਦਾ ਹੈ ਕਿ ਸਾਡੀ ਪਹਿਚਾਣ ਇੱਕ ਸਥਾਈ ਅਤੇ ਨਿਰਾਕਾਰ ਪਦਾਰਥ ਹੈ, ਜੋ ਸਾਡੀਆਂ ਯਾਦਾਂ ਰਾਹੀਂ ਸਾਬਤ ਹੁੰਦੀ ਹੈ। ਇਸ ਟਕਰਾਅ ਵਿੱਚ ਉਦਯੋਨਾਚਾਰਿਆ ਨੇ ਬੋਧੀ ਦਰਸ਼ਨ ਦੇ ਇਨ੍ਹਾਂ 4 ਮੁੱਖ ਥੰਮਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ। ਪਹਿਲਾ ਹੈ ਪਲਵਾਦ, ਯਾਨੀ ਹਰ ਚੀਜ਼ ਸਿਰਫ ਇੱਕ ਪਲ ਲਈ ਮੌਜੂਦ ਹੈ। ਦੂਜਾ ਹੈ ਬਾਹਰੀ ਹਕੀਕਤ ਤੋਂ ਇਨਕਾਰ। ਤੀਜਾ ਹੈ ਇਹ ਮੰਨਣਾ ਕਿ ਕੋਈ ਵੀ ਵਸਤੂ ਸਿਰਫ ਗੁਣਾਂ ਦਾ ਇੱਕ ਇਕੱਠ ਹੈ। ਅਤੇ ਚੌਥਾ ਹੈ ਅਨਾਤਮਵਾਦ, ਯਾਨੀ ਕੋਈ ਸਥਾਈ ਆਤਮਾ ਨਾ ਹੋਣ ਦਾ ਸਿਧਾਂਤ। ਇਸ ਬਹਿਸ ਵਿੱਚ ਇੱਕ ਬਹੁਤ ਹੀ ਭਾਰੀ ਦਾਰਸ਼ਨਿਕ ਸ਼ਬਦ ਆਉਂਦਾ ਹੈ, ਵਿਗਿਆਨਵਾਦ, ਜਿਸ ਨੂੰ ਆਪਾਂ ਵਿਅਕਤੀਗਤ ਆਦਰਸ਼ਵਾਦ ਵੀ ਕਹਿ ਸਕਦੇ ਹਾਂ। ਆਸਾਨ ਲਫ਼ਜ਼ਾਂ ਵਿੱਚ ਇਹ ਸਿਧਾਂਤ ਦਾਅਵਾ ਕਰਦਾ ਹੈ ਕਿ ਸਿਰਫ ਸਾਡੀ ਚੇਤਨਾ ਹੀ ਅਸਲ ਹੈ ਅਤੇ ਜੋ ਬਾਹਰੀ ਸੰਸਾਰ ਸਾਨੂੰ ਦਿਸਦਾ ਹੈ, ਉਹ ਪੂਰੀ ਤਰ੍ਹਾਂ ਗੈਰ ਅਸਲੀ ਜਾਂ ਸਾਡੇ ਮਨ ਦੀ ਹੀ ਉਪਜ ਹੈ। ਉਦਯੋਨਾਚਾਰਿਆ ਇਸ ਗੱਲ ਦਾ ਬਹੁਤ ਜ਼ੋਰਦਾਰ ਢੰਗ ਨਾਲ ਖੰਡਨ ਕਰਦੇ ਹਨ ਅਤੇ ਇਹ ਨੁਕਤਾ ਬਹੁਤ ਹੀ ਸ਼ਾਨਦਾਰ ਢੰਗ ਨਾਲ ਇੱਕ ਖੇਤੀਬਾੜੀ ਦੀ ਉਦਾਹਰਣ ਰਾਹੀਂ ਸਮਝਾਇਆ ਗਿਆ ਹੈ। ਬੋਧੀ ਦਰਸ਼ਨ ਕਹਿੰਦਾ ਹੈ ਕਿ ਜੇ ਬੀਜ ਵਿੱਚ ਪੁੰਗਰਨ ਦੀ ਸਮਰੱਥਾ ਹੈ ਤਾਂ ਉਸ ਨੂੰ ਤੁਰੰਤ ਪੁੰਗਰਨਾ ਚਾਹੀਦਾ ਹੈ, ਪਰ ਉਦਯੋਨਾਚਾਰਿਆ ਸਪਸ਼ਟ ਕਰਦੇ ਹਨ ਕਿ ਬੀਜ ਦੀ ਸਮਰੱਥਾ ਸਥਾਈ ਹੈ। ਇਸ ਨੂੰ ਅਸਲ ਵਿੱਚ ਪੁੰਗਰਨ ਲਈ ਪਾਣੀ ਅਤੇ ਮਿੱਟੀ ਵਰਗੇ ਸਹਾਇਕ ਕਾਰਨਾਂ ਦੀ ਉਡੀਕ ਕਰਨੀ ਪੈਂਦੀ ਹੈ। ਇੱਕ ਹੋਰ ਦਿਲਚਸਪ ਭਾਸ਼ਾਈ ਸਿਧਾਂਤ ਹੈ ਆਪੋ, ਜਿਸ ਦਾ ਮਤਲਬ ਹੈ ਬੇਦਖਲੀ। ਇਸ ਅਨੁਸਾਰ ਸ਼ਬਦ ਕਿਸੇ ਸਕਾਰਾਤਮਕ ਚੀਜ਼ ਨੂੰ ਨਹੀਂ ਦਰਸਾਉਂਦੇ, ਸਗੋਂ ਬਾਕੀ ਸਭ ਕੁਝ ਨੂੰ ਬਾਹਰ ਕੱਢਣ ਨੂੰ ਦਰਸਾਉਂਦੇ ਹਨ। ਮਿਸਾਲ ਵਜੋਂ ਗੌਂ ਕਹਿਣ ਦਾ ਅਰਥ ਹੈ ਉਹ ਸਭ ਕੁਝ ਜੋ ਗੌਂ ਨਹੀਂ ਹੈ, ਉਸ ਨੂੰ ਛੱਡ ਕੇ। ਉਦਯੋਨਾਚਾਰਿਆ ਇਸ ਦਾ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ ਬਿਲਕੁਲ ਨਹੀਂ, ਕੋਈ ਵੀ ਸਾਰਥਕ ਮਨੁੱਖੀ ਗਤੀਵਿਧੀ ਸਕਾਰਾਤਮਕ ਪਹਿਚਾਣ ਤੇ ਹੀ ਆਧਾਰਿਤ ਹੁੰਦੀ ਹੈ। ਹੁਣ ਇੱਥੇ ਇੱਕ ਸਵਾਲ ਉੱਠਦਾ ਹੈ, ਇੰਨੇ ਸਾਰੇ ਸਿਧਾਂਤਾਂ ਨੂੰ ਸੁਣ ਕੇ ਲੱਗ ਸਕਦਾ ਹੈ ਕਿ ਕੀ ਇਹ ਗ੍ਰੰਥ ਸਿਰਫ ਦਲੀਲਾਂ ਦਾ ਇੱਕ ਖੁਸ਼ਕ, ਨੀਰਸ ਅਤੇ ਅਕਾਦਮਿਕ ਸੰਗ੍ਰਹਿ ਹੈ? ਇਸ ਦਾ ਜਵਾਬ ਸੱਚਮੁੱਚ ਹੈਰਾਨ ਕਰਨ ਵਾਲਾ ਹੈ, ਜੋ ਸਾਨੂੰ ਸਾਡੇ ਅਗਲੇ ਭਾਗ ਵੱਲ ਲੈ ਜਾਂਦਾ ਹੈ। ਇਸੇ ਲਈ ਭਾਗ ਤੀਜਾ ਹੈ ਗਿਆਨ ਦਾ ਨਾਟਕ, ਬੁੱਧੀ ਅਤੇ ਤਰਕ ਦੇ ਹਥਿਆਰ। ਇੱਥੇ ਆਪਾਂ ਸਿਰਫ ਸਖਤ ਦਲੀਲਾਂ ਤੋਂ ਅੱਗੇ ਵਧ ਕੇ ਉਸ ਜੀਵੰਤ ਅਤੇ ਨਾਟਕੀ ਊਰਜਾ ਨੂੰ ਮਹਿਸੂਸ ਕਰਾਂਗੇ ਜੋ ਇਸ ਰਚਨਾ ਦੇ ਹਰ ਇੱਕ ਪੰਨੇ ਤੇ ਧੜਕਦੀ ਹੈ।
ਸੋ ਅਹਿਮ ਨੁਕਤਾ ਇਹ ਹੈ ਕਿ ਇਹ ਟੈਕਸਟ ਕਦੇ ਵੀ ਬੋਰ ਨਹੀਂ ਹੋਣ ਦਿੰਦਾ। ਇਸ ਵਿੱਚ ਬਹਿਸ ਦਾ ਇੱਕ ਕਮਾਲ ਦਾ ਲੈਮਈ ਢਾਂਚਾ ਹੈ, ਜਿਵੇਂ ਲਗਾਤਾਰ ਪੁੱਛਿਆ ਜਾਣਾ ਕਿ ਇਹ ਹੁਜਹਾ ਹੈ ਅਤੇ ਫਿਰ ਇੱਕ ਠੋਸ ਕਰਾਰਾ ਜਵਾਬ ਮਿਲਣਾ ਨਹੀਂ। ਇਸ ਵਿੱਚ ਤਿੱਖਾ ਵਿਅੰਗ ਵੀ ਹੈ ਅਤੇ ਅਨਾਜ ਨੂੰ ਛਿਲਕੇ ਤੋਂ ਵੱਖ ਕਰਨ ਵਰਗੀਆਂ ਸ਼ਾਨਦਾਰ ਰੋਜ਼ਾਨਾ ਜੀਵਨ ਦੀਆਂ ਉਦਾਹਰਣਾਂ ਵੀ ਹਨ। ਅਸਲ ਵਿੱਚ ਇੱਥੇ ਤਰਕ ਖੁਦ ਇੱਕ ਨਾਇਕ ਵਾਂਗ ਕੰਮ ਕਰਦਾ ਹੈ। ਟੈਕਸਟ ਵਿੱਚ ਇੱਕ ਬਹੁਤ ਹੀ ਮਜ਼ੇਦਾਰ ਕਹਾਣੀ ਆਂਦੀ ਹੈ। ਜ਼ਰਾ ਸੋਚੋ, ਇੱਕ ਮੂਰਖ ਵਿਅਕਤੀ ਮਹਿਲ ਦੇ ਗੇਟ ਤੇ ਖੜੇ ਇੱਕ ਸ਼ਾਨਦਾਰ ਹਾਥੀ ਨੂੰ ਵੇਖਦਾ ਹੈ ਔਰ ਉਸ ਨੂੰ ਕਦੇ ਬੱਦਲ, ਕਦੇ ਪਰਛਾਵਾਂ ਜਾਂ ਅੰਤ ਵਿੱਚ ਕਹਿੰਦਾ ਹੈ ਕਿ ਉੱਥੇ ਕੁਝ ਵੀ ਨਹੀਂ ਹੈ। ਇਹ ਹਾਸੋਹੀਣੀ ਉਦਾਹਰਣ ਸਿੱਧਾ ਉਹਨਾਂ ਦਾਰਸ਼ਨਿਕਾਂ ਤੇ ਵਿਅੰਗ ਕਰਦੀ ਹੈ ਜੋ ਹਕੀਕਤ ਨੂੰ ਸਮਝਣ ਵਿੱਚ ਅਸਮਰਥ ਹੋਣ ਕਾਰਨ ਦੁਨੀਆ ਨੂੰ ਬਿਆਨ ਨਾ ਕਰਨ ਯੋਗ ਜਾਂ ਖਾਲੀ ਕਰਾਰ ਦੇ ਦਿੰਦੇ ਹਨ। ਹੁਣ ਵਧਦੇ ਹਾਂ ਭਾਗ ਚੌਥੇ ਵੱਲ, ਬੌਧਿਕ ਵਿਰਾਸਤ ਦਾ ਅਨੁਵਾਦ, ਯਾਨੀ ਸੰਸਕ੍ਰਿਤ ਤੋਂ ਮੈਥਿਲੀ ਤੱਕ ਦਾ ਸਫ਼ਰ। ਗਜੇਂਦਰ ਠਾਕੁਰ ਨੇ ਇਸ ਗੁੰਝਲਦਾਰ ਪ੍ਰਾਚੀਨ ਸੰਸਕ੍ਰਿਤ ਰਚਨਾ ਨੂੰ ਆਧੁਨਿਕ ਮੈਥਿਲੀ ਭਾਸ਼ਾ ਵਿੱਚ ਲਿਆਉਣ ਦਾ ਜੋ ਔਖਾ ਅਤੇ ਇਤਿਹਾਸਿਕ ਕਾਰਜ ਕੀਤਾ ਹੈ, ਆਓ ਉਸ ਨੂੰ ਥੋੜਾ ਸਮਝੀਏ। अनुवादक की ये शानदार दोहरी रणनीति सचमुच बहुत प्रभावशाली रही है। एक पासे उन्होंने अपो वर्गे गुंजलदार संस्कृत शब्दां ਨੂੰ ਬਿਨਾਂ ਬਦਲੇ ਉਸੇ ਤਰ੍ਹਾਂ ਬਰਕਰਾਰ ਰੱਖਿਆ ਤਾਂ ਜੋ ਦਾਰਸ਼ਨਿਕ ਸ਼ੁੱਧਤਾ ਬਣੀ ਰਹੇ। ਪਰ ਦੂਜੇ ਪਾਸੇ ਉन्होंने ਪਿਆਰੇ ਭਰਾ ਵਰਗੇ ਠੇਠ ਘਰੇਲੂ ਮੈਥਿਲੀ ਮੁਹਾਵਰੇ ਵਰਤੇ ਤਾਂ ਜੋ ਇਹ ਬਿਲਕੁਲ ਆਮ ਬੋਲੀ ਵਰਗਾ ਕੁਦਰਤੀ ਅਤੇ ਆਪਣਾ ਲੱਗੇ। ਇਸ ਸਭ ਦਾ ਅਸਰ ਇਹ ਹੋਇਆ ਕਿ ਇਹ ਸਿਰਫ ਇੱਕ ਕਿਤਾਬ ਦਾ ਅਨੁਵਾਦ ਨਹੀਂ ਰਿਹਾ, ਬਲਕਿ ਇਹ ਇੱਕ ਭਾਸ਼ਾ ਦਾ ਸੱਭਿਆਚਾਰਕ ਉਥਾਨ ਬਣ ਗਿਆ। ਇਹ ਸਾਬਿਤ ਕਰਦਾ ਹੈ ਕਿ ਮੈਥਿਲੀ ਸਿਰਫ ਘਰਾਂ ਵਿੱਚ ਬੋਲੀ ਜਾਣ ਵਾਲੀ ਆਮ ਬੋਲੀ ਨਹੀਂ ਹੈ, ਸਗੋਂ ਇਹ ਗਿਆਨ ਮੀਮਾਂਸਾ ਅਤੇ ਮੈਟਾਫਿਜ਼ਿਕਸ ਵਰਗੇ ਡੂੰਘੇ ਅਤੇ ਗੁੰਝਲਦਾਰ ਦਾਰਸ਼ਨਿਕ ਵਿਸ਼ਿਆਂ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸਮਰੱਥ ਹੈ। ਆਓ ਹੁਣ ਆਖਰੀ ਭਾਗ ਵੱਲ ਚੱਲੀਏ, ਆਧੁਨਿਕ ਪ੍ਰਸੰਗਿਕਤਾ ਅਤੇ ਵਿਰਾਸਤ। ਆਧੁਨਿਕ ਵਿਚਾਰਾਂ ਵਿੱਚ ਇਸ ਦੀ ਗੂੰਜ। ਸੋਚਣ ਵਾਲੀ ਗੱਲ ਹੈ ਕਿ 1000 ਸਾਲ ਪੁਰਾਣੀ ਇਹ ਚਰਚਾ ਸਾਡੇ ਅੱਜ ਦੇ ਆਧੁਨਿਕ ਸੰਸਾਰ ਲਈ ਕਿਉਂ ਮਾਇਨੇ ਰੱਖਦੀ ਹੈ? ਇਸ ਦਾ ਜਵਾਬ ਬਿਲਕੁਲ ਸਪਸ਼ਟ ਹੈ। ਉਦਯਨਾਚਾਰਿਆ ਦੇ ਵਿਚਾਰ ਅੱਜ ਦੇ ਆਧੁਨਿਕ ਵਿਗਿਆਨ ਵਿੱਚ ਕਾਜ਼ ਐਂਡ ਇਫੈਕਟ, ਯਾਨੀ ਕਾਰਨ ਸੰਬੰਧਾਂ ਦੀ ਬੁਨਿਆਦ ਵਰਗੇ ਹਨ। ਇਸ ਤੋਂ ਇਲਾਵਾ ਜੇਕਰ ਸਾਡੀ ਹੋਂਦ ਸਿਰਫ ਪਲ-ਪਲ ਬਦਲਣ ਵਾਲੀ ਹੈ, ਤਾਂ ਫਿਰ ਸਾਡੇ ਕੰਮਾਂ ਦੀ ਨੈਤਿਕ ਜ਼ਿੰਮੇਵਾਰੀ ਕੌਣ ਲਵੇਗਾ? ਇਹ ਗ੍ਰੰਥ ਇੱਕ ਸਥਾਈ ਆਤਮਾ ਨੂੰ ਸਾਬਿਤ ਕਰਕੇ ਮਨੁੱਖੀ ਅਧਿਕਾਰਾਂ ਅਤੇ ਨੈਤਿਕ ਜ਼ਿੰਮੇਵਾਰੀ ਲਈ ਇੱਕ ਬਹੁਤ ਹੀ ਠੋਸ ਦਾਰਸ਼ਨਿਕ ਨੀਂਹ ਪ੍ਰਦਾਨ ਕਰਦਾ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਬਿਲਕੁਲ ਢੁਕਵਾਂ ਹੈ। ਕਿਤਾਬ ਦੇ ਬਿਲਕੁਲ ਅਖੀਰ ਵਿੱਚ ਇੱਕ ਬਹੁਤ ਹੀ ਖੂਬਸੂਰਤ ਕਾਵਿਕ ਰੂਪਕ ਵਰਤਿਆ ਗਿਆ ਹੈ, ਮੁਕਤੀ ਦੇ ਸ਼ਹਿਰ ਦਾ ਤਾਜ ਪੱਥਰ। ਇਹ ਲਾਈਨ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਸ ਸਾਰੀ ਦਾਰਸ਼ਨਿਕ ਬਹਿਸ ਔਰ ਡੂੰਘੇ ਤਰਕ ਦਾ ਅੰਤਿਮ ਉਦੇਸ਼ ਸਿਰਫ ਕਿਸੇ ਨੂੰ ਬਹਿਸ ਵਿੱਚ ਹਰਾਉਣਾ ਨਹੀਂ ਸੀ, ਸਗੋਂ ਦੁੱਖਾਂ ਦਾ ਪੂਰੀ ਤਰ੍ਹਾਂ ਨਾਸ਼ ਕਰਕੇ ਸੱਚੀ ਮੁਕਤੀ ਪ੍ਰਾਪਤ ਕਰਨਾ ਸੀ। ਇਸ ਵਿਆਖਿਆ ਨੂੰ ਖਤਮ ਕਰਨ ਤੋਂ ਪਹਿਲਾਂ ਆਪਾਂ ਇੱਕ ਬਹੁਤ ਹੀ ਡੂੰਘਾ ਸਵਾਲ ਵਿਚਾਰਨ ਲਈ ਛੱਡਦੇ ਹਾਂ। ਜੇਕਰ ਸਾਡੀ ਹੋਂਦ ਸਿਰਫ ਚੇਤਨਾ ਦੀ ਇੱਕ ਪਲ-ਪਲ ਬਦਲਣ ਵਾਲੀ ਤਾਰਾ ਹੀ ਹੈ, ਤਾਂ ਉਹ ਕੌਣ ਹੈ ਜੋ ਬੀਤੇ ਹੋਏ ਕੱਲ ਦੇ ਅਨੁਭਵਾਂ ਨੂੰ ਅੱਜ ਵੀ ਯਾਦ ਰੱਖਦਾ ਹੈ? ਸਾਨੂੰ ਸਭ ਨੂੰ ਆਪਣੀ ਯਾਦਦਾਸ਼ਤ ਅਤੇ ਆਪਣੀ ਹੋਂਦ ਦੇ ਇਸ ਵੱਡੇ ਰਹੱਸ ਬਾਰੇ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ। ਸਾਡੇ ਨਾਲ ਇਸ ਬੌਧਿਕ ਸਫ਼ਰ ਦਾ ਹਿੱਸਾ ਬਣਨ ਲਈ ਬਹੁਤ-ਬਹੁਤ ਧੰਨਵਾਦ।